ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਧਰਨਾ ਮੁਜ਼ਾਹਰਾ ਕੀਤਾ, ਸੜਕਾਂ ਤੇ ਜਾਮ ਲਾਇਆ ਕਿ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰੋ। ਅਜੇ ਤੱਕ ਭਾਈ ਅਮਰਤਪਾਲ ਸਿੰਘ ਉੱਤੇ ਕੋਈ ਮੁਕੱਦਮਾ ਦਰਜ ਕਰਨ ਦੀ ਖਬਰ ਨਹੀਂ। ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਈਸਾਈ ਵਾਧੇ ਨੇ, ਜਾਣੀ ਕਿ ਈਸਾਈਆਂ ਦੇ ਵਾਧੇ ਨੇ ਬਹੁਤ ਖਤਰਨਾਕ ਮਾਹੌਲ ਤਿਆਰ ਕਰ ਦਿੱਤਾ। ਬਾਹਰਲੇ ਮੁਲਕਾਂ 'ਚ ਖਾਸ ਤੌਰ ਤੇ ਦੂਰ ਬੈਠੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਅਸਲੀ ਈਸਾਈ ਮਤ ਦੇ ਲੋਕ ਨੇ ਉਹ ਵੀ ਇਹਨਾਂ ਦੇ ਢੰਗ ਤਰੀਕਿਆਂ ਨਾਲ ਅਸਹਿਮਤ ਨੇ। ਦੂਜੇ ਪਾਸੇ ਬਾਹਰਲੇ ਮੁਲਕਾਂ ਦਾ ਨਾਂ ਲੈ ਕੇ ਸਿੱਖਾਂ ਨੂੰ ਬੜਾ ਡਰਾਇਆ ਜਾ ਰਿਹਾ ਕਿ ਉੱਥੇ ਬੈਠੇ ਜਿਹੜੇ ਤੁਹਾਡੇ ਸਿੱਖ ਭਰਾ ਨੇ ਜਾਂ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਉਹ ਫੜ ਕੇ ਉੱਥੋਂ ਬਾਹਰ ਕੱਢ ਦੇਣਗੇ। ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜਬੜਾਂ ਨੇ, ਔਗਣ ਨੇ, ਘਾਟਾਂ ਨੇ, ਕਮਜ਼ੋਰੀਆਂ ਨੇ, ਪਰ ਇਹਦੇ ਬਾਵਜੂਦ ਸਾਨੂੰ ਪਤਾ ਕਿ ਇਹੋ ਜਿਹੇ ਦੌਰ ਜਿਹੜੀਆਂ ਕੌਮਾਂ ਦੇ ਵਿੱਚ ਆ ਜਾਂਦੇ ਹੁੰਦੇ। ਸਭ ਤੋਂ ਖਤਰਨਾਕ ਜਿਹੜੀ ਗੱਲ ਸਾਨੂੰ ਸਮਝਣ ਵਾਲੀ ਉਹ ਇਹ ਆ ਕਿ ਜਿਹੜਾ ਸਿੱਖੀ ਦਾ ਨੁਕਸਾਨ ਕਰਨ ਵਾਲਾ ਅੱਗੇ ਦੁਸ਼ਮਣ ਹੋਰ ਤਰ੍ਹਾਂ ਹੁੰਦਾ ਸੀ, ਅੱਜ ਤਾਂ ਦੁਸ਼ਮਣ ਦਾ ਜਿਹੜਾ ਕਹਾੜਾ ਨਾ ਉਹਦਾ ਦਸਤਾ ਬਣਨ ਲਈ ਸਾਡੇ ਵਰਗੇ ਹੀ ਸਾਡੇ ਵਰਗੀ ਸ਼ਕਲ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਵਰਤਿਆ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਆਗੂ ਮੰਨ ਕੇ ਸਿੱਖ ਨੌਜਵਾਨਾਂ ਨੇ ਸਰਗਰਮੀਆਂ ਆਰੰਭੀਆਂ ਨੇ। ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਉਹ ਸਾਥ ਸਹਿਯੋਗ ਦੇ ਰਹੇ ਨੇ। ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਚਾਹੀਦਾ ਕਿ ਉਡੀਕ ਕਰੋ, ਸਮਾਂ ਜਿਹੜਾ ਹੈਗਾ ਤੁਹਾਡੇ ਜਿਹੜੇ ਸ਼ੰਕੇ ਆ, ਜਿਹੜੇ ਤੁਹਾਡੇ ਖਦਸ਼ੇ ਆ, ਉਹ ਜਦੋਂ ਮਿਟਾ ਦੇਵੇਗਾ ਉਦੋਂ ਗਹਿ ਗੱਡਵੇਂ ਤਰੀਕੇ ਨਾਲ ਪਹਿਲੋਂ ਵਾਲੇ ਨਾਲੋਂ ਵੀ ਜ਼ਿਆਦਾ ਮੋਹਰੀ ਹੋ ਕੇ ਸੇਵਾ ਦੇ ਵਿੱਚ ਆਓ। ਜਿਹੜੀ ਸਿੱਖ ਨੌਜਵਾਨੀ ਆ ਉਹਦੇ ਜੋਸ਼ ਦੀ ਤੇ ਪੁਰਾਣੀ ਪੀੜ੍ਹੀ ਦੇ ਤਜਰਬੇ ਦੀ ਤੇ ਹੋਸ਼ ਦੀ ਸਾਨੂੰ ਲੋੜ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਧਰਨਾ ਮੁਜ਼ਾਹਰਾ ਕੀਤਾ, ਸੜਕਾਂ ਤੇ ਜਾਮ ਲਾਇਆ ਕਿ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰੋ। ਆਖਰ 2-4 ਘੰਟਿਆਂ ਦੇ ਧਰਨੇ ਮਗਰੋਂ ਪ੍ਰਸ਼ਾਸਨ ਨੇ ਉਹਨਾਂ ਦੀ ਗੱਲਬਾਤ ਜਿਹੜੀ ਸੁਣੀ ਤੇ ਧਰਨਾ ਖਤਮ ਹੋ ਗਿਆ। ਅਜੇ ਤੱਕ ਭਾਈ ਅਮਰਤਪਾਲ ਸਿੰਘ ਉੱਤੇ ਕੋਈ ਮੁਕੱਦਮਾ ਦਰਜ ਕਰਨ ਦੀ ਖਬਰ ਨਹੀਂ। ਇਹ ਜ਼ਰੂਰ ਸੁਣਿਆ ਕਿ ਧਰਨੇ ਵਾਲਿਆਂ ਨੂੰ ਪ੍ਰਸ਼ਾਸਨ ਨੇ ਗੱਲਬਾਤ ਲਈ ਸੱਦਾ ਦਿੱਤਾ। ਇਹ ਜਿਹੜਾ ਮਸਲਾ, ਇਹਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਹੋਰ ਅੱਜ ਦੇ ਦਿਨ ਲਈ ਜਿਹੜੀ ਜ਼ਰੂਰੀ ਗੱਲ ਆ ਉਹ ਕਰਨੀ ਜਾਇਜ਼ ਹੈ ਕਿ ਅੱਜ ਸ਼ਹੀਦ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਤੇ ਭਾਈ ਨਿਰਮਲ ਸਿੰਘ ਮੀਆਂਵਿੰਡ ਦਾ ਸ਼ਹੀਦੀ ਦਿਹਾੜਾ। ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਜਥੇਬੰਦੀ ਹੈ ਇਹ 1986 ਦੇ ਸਰਬੱਤ ਖਾਲਸਾ ਤੋਂ ਬਾਅਦ ਵਿੱਚ ਜਿਹੜੀ ਪੰਥਕ ਕਮੇਟੀ ਬਣੀ ਜਿਹਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ 29 ਅਪ੍ਰੈਲ 1986 ਨੂੰ, ਉਸ ਐਲਾਨਨਾਮੇ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦਾ ਗਠਨ ਕੀਤਾ ਗਿਆ ਸੀਗਾ, ਜਿਹਦੇ ਪਹਿਲੇ ਜਰਨੈਲ ਜਥੇਦਾਰ ਹਰੀ ਸਿੰਘ, ਅਸਲ ਵਿੱਚ ਭਾਈ ਮਨਵੀਰ ਸਿੰਘ ਝਹੇੜੂ, ਉਹਨਾਂ ਨੂੰ ਥਾਪਿਆ ਗਿਆ ਸੀਗਾ। ਉਹਨਾਂ ਤੋਂ ਬਾਅਦ ਵਿੱਚ ਜਨਰਲ ਲਾਭ ਸਿੰਘ ਨੇ ਸੇਵਾ ਨਿਭਾਈ। ਜਨਰਲ ਲਾਭ ਸਿੰਘ ਤੋਂ ਬਾਅਦ ਵਿੱਚ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਉਹਨਾਂ ਨੇ ਸੇਵਾ ਕੀਤੀ। ਉਪਰੰਤ ਖਾਲਿਸਤਾਨ ਕਮਾਂਡੋ ਫੋਰਸ ਦੇ ਧੜੇ ਵੀ ਬਣ ਗਏ। ਇੱਕ ਧੜੇ ਦਾ ਭਾਈ ਗੁਰਜੰਟ ਸਿੰਘ ਰਾਜਸਥਾਨੀ, ਭਾਈ ਵਸਣ ਸਿੰਘ ਜਫਰਵਾਲ ਤੇ ਮੁੱਖ ਤੌਰ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੀ ਜਿਹੜੀ ਆ ਜਥੇਦਾਰੀ ਜਾਂ ਸੇਵਾ ਉਹ ਕਰਦੇ ਰਹੇ ਆ। ਤੇ ਜਿਹੜੀ ਡਾਕਟਰ ਸੋਹਣ ਸਿੰਘ ਵਾਲੀ ਧਿਰ ਸੀ ਜਿਹਦੇ ਚ ਪੰਥਕ ਕਮੇਟੀ ਬਣਾਈ ਸੀ ਤੇ 4 ਜੁਝਾਰੂ ਜਥੇਬੰਦੀਆਂ ਚੱਲਦੀਆਂ ਸੀ, ਬੱਬਰ ਖਾਲਸਾ, ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਨਾਲ ਜਿਹੜੀ ਭਾਈ ਪਰਮਜੀਤ ਸਿੰਘ ਪੰਜਵੜ ਵਾਲੀ ਖਾਲਿਸਤਾਨ ਕਮਾਂਡੋ ਫੋਰਸ ਹੁੰਦੀ ਹੋਈ। ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਦੇ ਜਿਹੜੇ ਜਰਨੈਲ ਨੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦੇ ਕੋਲ ਬਹੁਤ ਹੀ ਰੱਜਿਆ ਪੁੱਜਿਆ, ਬਹੁਤ ਹੀ ਸੱਚੇ ਪਾਤਸ਼ਾਹ ਦੀਆਂ ਫੁੱਲ ਬਰਕਤਾਂ ਸੀ ਜਿਸ ਪਰਿਵਾਰ ਤੇ, ਬਾਬੇ ਦੀ ਫੁੱਲ ਕਿਰਪਾ, ਇਹੋ ਜਿਹਾ ਪਰਿਵਾਰ, ਜ਼ਮੀਨ ਜਾਇਦਾਦ ਸਭ ਕੁਛ। ਇਸ ਪਰਿਵਾਰ ਨੇ
ਜਿੱਥੇ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ, ਉੱਥੇ ਇਸ ਪਿੰਡ ਦੇ ਵਿੱਚ ਹੀ ਘੱਟੋ ਘੱਟ 70-80 ਦੇ ਕਰੀਬ ਇਹੋ ਜਿਹੇ ਜੁਝਾਰੂ ਯੋਧੇ ਹੋਏ ਨੇ, ਜਿਨ੍ਹਾਂ ਵਿੱਚੋਂ ਕਈ ਸ਼ਹੀਦੀਆਂ ਹੋ ਗਈਆਂ, ਕਈ ਅਜੇ ਚੜ੍ਹਦੀ ਕਲਾ 'ਚ ਨੇ। ਪਰ ਇਹ ਜਿਹੜਾ ਨਗਰ ਆ ਸੁਲਤਾਨਵਿੰਡ, ਇਹ ਖਾਲਿਸਤਾਨੀ ਸੰਘਰਸ਼ ਦੇ ਵਿੱਚ ਬਹੁਤ ਹੀ ਅਹਿਮ ਸਥਾਨ ਰੱਖਦਾ। 2-3 ਕਾਰਨ ਨੇ। ਇੱਕ ਤਾਂ ਚਲੋ ਪਿੰਡ ਸਾਰੇ ਦਾ ਸਾਰਾ ਹੀ ਸਿੱਖ ਸੰਘਰਸ਼ ਦੇ ਵਿੱਚ, ਜਿਵੇਂ ਨਾਗੋਕੇ ਪਿੰਡ ਜਿਹੜਾ ਹੈਗਾ, ਉਹ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਘਰਸ਼ ਦੇ ਵਿੱਚ ਉੱਥੇ ਯੋਧੇ ਹੋਏ ਨੇ। ਵੱਡੀਆਂ ਜਿਹੜੀਆਂ ਮੁੱਢਲੀਆਂ ਕਾਰਵਾਈਆਂ ਨੇ ਉਹਨਾਂ ਕਰਕੇ ਚਰਚਾ 'ਚ ਰਿਹਾ। ਇਵੇਂ ਹੀ ਇੱਧਰ ਸੁਰ ਸਿੰਘ ਪਿੰਡ, ਜਿੱਥੇ 100 ਤੋਂ ਵੀ ਵੱਧ ਸਿੱਖ ਨੌਜਵਾਨ ਜਿਹੜੇ ਆ ਸੰਘਰਸ਼ ਦੇ ਲੇਖੇ ਲੱਗੇ ਆ। ਏਦਾਂ ਕਈ ਪਿੰਡਾਂ ਦੇ ਪਿੰਡ ਨੇ ਜਿੱਥੇ ਬੜੀ ਵੱਡੀ ਗਿਣਤੀ ਵਿੱਚ ਕੌਮ ਦੇ ਸੰਘਰਸ਼ ਦੇ ਵਿੱਚ ਜੁਝਾਰੂਆਂ ਨੇ ਸੇਵਾ ਕੀਤੀ, ਉਹਨਾਂ ਵਿੱਚੋਂ ਸੁਲਤਾਨਵਿੰਡ ਪਿੰਡ ਹੈ। ਤੇ ਦੂਸਰੀ ਜਿਹੜੀ ਗੱਲ ਆ ਬਈ, ਕਈ ਜੁਝਾਰੂ ਇਹੋ ਜਿਹੇ ਨੇ ਜਿਨ੍ਹਾਂ ਦੀ ਰਿਸ਼ਤੇਦਾਰੀ ਹੀ ਪੂਰੀ ਦੀ ਪੂਰੀ ਇਸ ਲਹਿਰ ਦੇ ਵਿੱਚ ਆਈ। ਭਾਈ ਨਰੈਣ ਸਿੰਘ ਚੌੜਾ, ਜਾਂ ਇੱਧਰ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਤੇ ਭਾਈ ਹਰਜਿੰਦਰ ਸਿੰਘ ਜਿੰਦਾ, ਇਹ ਕੁਝ ਕੁ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਪੂਰੀ ਰਿਸ਼ਤੇਦਾਰੀ ਆਲੇ ਦੁਆਲੇ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਸਿੰਘ ਨੇ ਉਹ ਇਸ ਲਹਿਰ ਦਾ ਹਿੱਸਾ ਬਣੇ। ਇਵੇਂ ਹੀ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਦੀ ਗੱਲ। ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਬਾਰੇ ਅੱਜ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਨੇ ਇੱਕ ਵੀਡੀਓ ਦੇ ਰਾਹੀਂ ਆਪਦੀਆਂ ਜਿਹੜੀਆਂ ਦਿਲ ਦੀਆਂ ਭਾਵਨਾਵਾਂ ਨੇ ਉਹ ਸਾਂਝੀਆਂ ਕਰਦਿਆਂ ਹੋਇਆਂ ਸਾਰੀ ਗੱਲ ਦੱਸੀ ਹੈ ਕਿ ਕਿਵੇਂ ਇਹ ਚੜ੍ਹਦੀ ਕਲਾ ਵਾਲਾ ਨੌਜਵਾਨ ਪੰਥ ਦੇ ਸੰਘਰਸ਼ ਵਿੱਚ ਆਇਆ। 1984 ਤੋਂ ਪਹਿਲਾਂ ਵੀ ਐਕਟਿਵ ਸੀ, ਤੇ ਬੜਾ ਲੰਮਾ ਅਰਸਾ ਘਰ ਵਿੱਚ ਰਹਿ ਕੇ, ਓਵਰਗਰਾਊਂਡ ਰਹਿ ਕੇ, ਜਨਤਕ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਅੰਡਰਗਰਾਊਂਡ ਮੂਵਮੈਂਟ ਦੇ ਨਾਲ ਜਿਹੜਾ ਵਿਚਰਨ ਦਾ ਇੱਕ ਕਮਾਲ ਜਿਹੜਾ ਹੈਗਾ ਉਹ ਕੀਤਾ ਭਾਈ ਸੁਲਤਾਨਵਿੰਡ। ਮਤਲਬ ਕਿ ਬਹੁਤ ਵੱਡੇ ਜੁਝਾਰੂ ਐਕਸ਼ਨਾਂ ਦੇ ਵਿੱਚ ਸ਼ਾਮਲ ਹੋਣਾ, ਤੇ ਜਿਹੜੀਆਂ ਲਹਿਰ ਦੀਆਂ ਅੰਦਰੂਨੀ ਸਾਰੀਆਂ ਗੱਲਾਂ ਬਾਤਾਂ ਨੇ ਉਹਦੇ ਵਿੱਚ ਪੂਰੀ ਤਰ੍ਹਾਂ ਐਨ ਰੁੱਝਿਆ ਪਿਆ ਬੰਦਾ ਹੋਵੇ, ਪਰ ਉਹ ਘਰ ਬੈਠਾ ਹੋਵੇ, ਕਿਤੇ ਤੁਰਦਾ ਫਿਰਦਾ ਹੋਵੇ ਤੇ ਸਟੇਟ ਸਿਸਟਮ ਉਹਦੀ ਸਮਝ ਨਾ ਲੱਗੇ, ਇਹ ਚਮਤਕਾਰ ਹੀ। ਪਰ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਨੇ ਜਿੱਥੇ ਇਹ ਗੱਲ ਆਪਣੇ ਉੱਤੇ ਲਾਗੂ ਕੀਤੀ, ਉੱਥੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਕਿਹਾ ਕਿ ਜਿੰਨਾ ਟਾਈਮ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਉਹਨਾਂ ਟਾਈਮ ਅੰਡਰਗਰਾਊਂਡ ਹੋਣ ਦੀ ਲੋੜ ਨਹੀਂ, ਉਹਨਾਂ ਟਾਈਮ ਕੌਮ ਦੀ ਸੇਵਾ ਜਿਹੜੀ ਹੈਗੀ ਆ ਉਹ ਪਬਲਿਕ ਦੇ ਵਿੱਚ ਵਿਚਰ ਕੇ ਕਰੋ। ਤੇ ਬਹੁਤ ਸਾਰੇ ਇਹੋ ਜਿਹੇ ਕੰਮ ਸੀ ਜਿਹੜੇ ਜ਼ਿਆਦਾ ਵਧੀਆ ਤਰੀਕੇ ਨਾਲ ਕਰਨ ਦੇ ਲਈ ਇਹ ਜ਼ਰੂਰੀ ਸੀ ਕਿ ਭਗੌੜਾ ਨਾ ਹੋਇਆ ਜਾਵੇ। ਖਾਸ ਤੌਰ ਦੇ ਉੱਤੇ ਜਿਹੜੀਆਂ ਅਲਾਮਤਾਂ ਜਾਂ ਜਿਹੜੇ ਤੱਤ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ, ਲਹਿਰ ਨੂੰ ਬਦਨਾਮ ਕਰਨ ਵਾਲੇ, ਕੈਟਾਂ ਟੌਟਾਂ ਦਾ ਜਾਂ ਹੋਰ ਇਹੋ ਜਿਹੇ ਜਿਹੜੇ ਮੰਦ ਕਰਮਾਂ ਵਾਲੇ ਲੋਕ ਸੀ, ਉਹਨਾਂ ਦੀ ਨਿਸ਼ਾਨਦੇਹੀ ਕਰਨੀ, ਉਹਨਾਂ ਦੇ ਸੋਧੇ ਲਾਉਣੇ, ਇਹ ਕੰਮ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਹੋਣਾ ਦੇ ਹਿੱਸੇ ਆਇਆ। ਜਿਹੜਾ ਅੰਮ੍ਰਿਤਸਰ ਦੇ ਵਿੱਚ ਸੰਤੋਖੇ ਕੈਟ ਹੋਣਾ ਦਾ ਗਰੋਹ ਸੀ, ਇਸ ਗਰੋਹ ਨੇ ਬਹੁਤ ਨੁਕਸਾਨ ਕੀਤਾ ਸੰਘਰਸ਼ ਦਾ, ਪਰ ਇਸ ਗਰੋਹ ਨੂੰ ਖੂੰਜੇ ਲਾਉਣ ਲਈ, ਇਸ ਗਰੋਹ ਨੂੰ ਅਕਲ ਟਿਕਾਣੇ ਲਾਉਣ ਲਈ ਤੇ ਨਰਕਾਂ ਦੇ ਸਫ਼ਰ ਵੱਲ ਤੋਰਨ ਦੇ ਲਈ ਉਹ ਜਿਹੜੀ ਸਾਰੀ ਵਿਉਂਤਬੰਦੀ ਆ, ਉਹਦੇ ਵਿੱਚ ਵੀ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਹੋਣਾ ਦਾ ਬਹੁਤ ਅਹਿਮ ਤੇ ਸ਼ਾਨਦਾਰ ਜਿਹੜੀ ਭੂਮਿਕਾ ਉਹ ਰਹੀ। ਜਦੋਂ ਇੱਥੋਂ ਸਫਾਇਆ ਹੋ ਗਿਆ, ਫਿਰ ਨਾਲ ਦੀ ਨਾਲ ਇਹਨਾਂ ਨੇ ਜਲੰਧਰ 'ਚ ਵੀ ਜਿਹੜੀ ਇੰਡੀਅਨ ਲਾਇਨਸ ਨਾਂ ਦੀ ਇੱਕ ਬਣੀ ਹੁੰਦੀ ਸੀਗੀ ਉੱਥੇ ਕਾਮਰੇਡਾਂ ਦੀ, ਤੇ ਹੋਰ ਇਹੋ ਜਿਹੇ ਪੰਥ ਵਿਰੋਧੀ ਲੋਕਾਂ ਦੀ ਸੰਸਥਾ, ਜਿਹੜੀ ਕਿ ਸਿੱਖ ਸੰਘਰਸ਼ ਦੇ ਜਿਹੜੇ ਹੀਰੋ ਸੀ, ਜਿਹੜੇ ਨਾਇਕ ਸੀ, ਜਿਹੜੇ ਭਗੌੜੇ ਸਿੰਘ ਸੀ, ਉਹਨਾਂ ਦੇ ਪਰਿਵਾਰਾਂ ਉੱਤੇ ਅਟੈਕ ਕਰਦੇ ਸੀ। ਤੇ ਇਹੋ ਜਿਹੀਆਂ ਕਰਤੂਤਾਂ ਜਿਨ੍ਹਾਂ ਦੇ ਨਾਲ ਸਿੱਖ ਸੰਘਰਸ਼ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਵਿਚਾਰ ਪੈਦਾ ਹੋਣ, ਤਾਂ ਉਹਨਾਂ ਨੂੰ ਵੀ ਸੋਧੇ ਲਾਉਣ ਦੇ ਲਈ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਹੋਣੀ ਫਿਰ ਮਾਝੇ ਏਰੀਏ ਤੋਂ ਬਾਅਦ 'ਚ ਦੁਆਬੇ 'ਚ ਵੀ ਸੇਵਾ ਕਰਦੇ ਰਹੇ। ਇੱਥੋਂ ਤੱਕ ਕਿ ਪਟਿਆਲੇ, ਲੁਧਿਆਣੇ ਜਾਂ ਹੋਰ ਜਿੱਥੇ ਵੀ ਕੋਈ ਅਹਿਮ ਵਾਰਦਾਤਾਂ ਹੁੰਦੀਆਂ ਸੀਗੀਆਂ, ਉੱਥੇ ਇਹ ਚੋਟੀ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ 'ਚ ਸ਼ਾਮਲ ਹੁੰਦੇ ਰਹੇ ਆ। ਤੇ ਕਮਾਲ ਦੀ ਗੱਲ ਇਹ ਆ ਕਿ ਬਹੁਤ ਲੰਮਾ ਅਰਸਾ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਦਾ ਭੇਤ ਜਿਹੜਾ ਸੀਗਾ ਉਹ ਬਣਿਆ ਰਿਹਾ। ਉਹ ਜ਼ਰੂਰ ਕਈ ਕਾਰਨਾਂ ਕਰਕੇ ਸਰਕਾਰ ਦੀ ਨਜ਼ਰ 'ਚ ਗੱਲ ਸੀਗੀ, ਪਰ ਇਹ ਨਹੀਂ ਸੀ ਪਤਾ ਵੀ ਇੰਨਾ ਜ਼ਿਆਦਾ ਅੱਗੇ ਬੰਦਾ ਲੰਘ ਚੁੱਕਿਆ। ਤੇ ਇੱਕ ਸਿੰਘ ਕੋਈ ਫੜਿਆ ਗਿਆ ਜਿਹਦੇ ਕਰਕੇ ਉਹਨੂੰ ਬੜਾ ਇੰਪੋਰਟੈਂਟ ਮੰਨ ਕੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਨੂੰ ਵੀ ਨਾਲ ਹੀ ਅਰੈਸਟ ਕਰ ਲਿਆ ਤੇ ਜੇਲ੍ਹ ਭੇਜਤਾ। ਜਦੋਂ ਜੇਲ੍ਹ ਵਿੱਚ ਸੀ ਉਦੋਂ ਵੀ ਪੁਲਿਸ ਨੂੰ ਜਾਂ ਸਟੇਟ ਸਿਸਟਮ ਨੂੰ ਜਾਂ ਏਜੰਸੀਆਂ ਨੂੰ ਕੁਝ ਨਹੀਂ ਸੀ ਪਤਾ ਕਿ ਜਿਹੜੇ ਬੰਦੇ ਨੂੰ ਅਸੀਂ ਮਾਮੂਲੀ ਜਿਹੇ ਕੇਸਾਂ 'ਚ ਜੇਲ੍ਹ ਭੇਜੀ ਬੈਠੇ ਆ, ਉਹ ਤਾਂ ਬੜੀ ਵੱਡੀ ਗੱਲ। ਪਰ
ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੋਰ ਗ੍ਰਿਫਤਾਰੀ ਹੋ ਗਈ, ਜਿਹਦੇ ਬਾਰੇ ਜਦੋਂ ਬਾਹਰ ਬੈਠੇ ਸਾਰੇ ਸਿੰਘਾਂ ਨੇ ਮੀਟਿੰਗ ਦੇ ਵਿੱਚ ਇਹ ਮਸਲਾ ਉਠਾਇਆ। ਸਾਰਿਆਂ ਨੂੰ ਇਸ ਗੱਲ ਦੇ ਬਾਰੇ ਸੀਗਾ ਕਿ ਜਿਹੜਾ ਬੰਦਾ ਹੁਣ ਫੜਿਆ ਗਿਆ ਇਹ ਕਮਜ਼ੋਰ ਆ, ਕਿ ਕਿਤੇ ਇਹ ਸਾਰੀ ਗੱਲ ਖੋਲ ਨਾ ਦੇਵੇ, ਜਿਹਦੀ ਕਰਕੇ ਇਹ ਨੁਕਸਾਨ ਨਾ ਹੋ ਜਾਵੇ, ਕਿਉਂਕਿ ਫਿਰ ਤਾਂ ਪੁਲਿਸ ਜਿਹੜੀ ਆ ਉਹ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਵੀ ਕਰ ਸਕਦੀ ਹੈ। ਉਦੋਂ ਇਹ ਆਮ ਗੱਲ ਸੀਗੀ ਵੀ ਕਹਿ ਦਿੰਦੇ ਸੀਗੇ ਬਾਅਦ ਵਿੱਚ ਵੀ ਜਿਹੜੇ ਨਾਲ ਦੇ ਸਾਥੀ ਆ ਉਹ ਛਡਾਉਣ ਆ ਪਏ ਤੇ ਤਰੀਕ ਤੇ ਲਿਆਂਦਾ ਸੀ ਸਿੰਘ ਨੂੰ ਤੇ ਉਹਨੂੰ ਛਡਾ ਕੇ ਲੈ ਗਏ। ਅਸਲ ਵਿੱਚ ਉਹਨੂੰ ਕਤਲ ਕਰ ਦਿੱਤਾ ਹੁੰਦਾ ਸੀ, ਪਰ ਲੋਕਾਂ 'ਚ ਅਖਬਾਰਾਂ 'ਚ ਖਬਰ ਇਹ ਉਡਾ ਦਿੰਦੇ ਸੀ ਪੁਲਿਸ ਵਾਲੇ, ਏਜੰਸੀਆਂ ਖਬਰ ਉਡਾ ਦਿੰਦੀਆਂ ਸੀਗੀਆਂ ਕਿ ਉਹ ਬੰਦਾ ਜਿਹੜਾ ਹੈਗਾ ਭਗੌੜਾ ਹੋ ਗਿਆ ਜੀ, ਜਾਂ ਕਹਿ ਦਿੰਦੇ ਸੀਗੇ ਵੀ ਦੁਵੱਲੀ ਫਾਇਰਿੰਗ ਵਿੱਚ ਮਾਰਿਆ ਗਿਆ ਵੀ ਜਦੋਂ ਉਹਨੂੰ ਛਡਾਉਣ ਆਏ ਸਿੰਘ ਗੋਲੀ ਚੱਲ ਗਈ। ਏਦਾਂ ਕਈ ਢੰਗ ਤਰੀਕੇ ਉਦੋਂ ਸਰਕਾਰ ਅਪਣਾਉਂਦੀ ਸੀਗੀ। ਇਹ ਵੀ ਕਹਿ ਦਿੰਦੇ ਸੀ ਵੀ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਲੱਗੇ ਸੀ ਉੱਥੇ ਜੀ ਹੋ ਗਿਆ। ਇਹ ਜਿਹੜਾ ਸਾਰਾ ਕੁਝ ਚੱਲਦਾ ਸੀ ਇਹਨੂੰ ਮੁੱਖ ਰੱਖਦੇ ਹੋਏ ਜੁਝਾਰੂ ਜਥੇਬੰਦੀਆਂ ਦੇ ਵਿੱਚ ਇਸ ਗੱਲ ਦੇ ਉੱਤੇ ਬੜੀ ਜਲਦੀ ਫੈਸਲਾ ਹੋਇਆ ਉਸ ਮੀਟਿੰਗ ਦੇ ਵਿੱਚ ਕਿ ਜਿੰਨੀ ਜਲਦੀ ਹੋ ਸਕੇ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਨੂੰ ਜਿੱਦਾਂ ਉਹ ਤਰੀਕ ਤੇ ਆਉਣ ਉਹਨਾਂ ਨੂੰ ਛਡਾ ਲਿਆ ਜਾਵੇ, ਕਿਉਂਕਿ ਇਹ ਗੱਲ ਸਾਰੇ ਜਾਣਦੇ ਸੀ ਔਰ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਵੀ ਇਸ ਗੱਲ ਨੂੰ ਮੰਨਦੇ ਸੀ, ਸਮਝਦੇ ਸੀ ਕਿ ਜਿਹੜਾ ਸਿੰਘ ਹੁਣ ਫੜਿਆ ਗਿਆ ਉਹ ਕਿਤੇ ਪੁਲਿਸ ਤਸ਼ੱਦਦ ਦੀ ਮਾਰ ਨਾ ਬਰਦਾਸ਼ਤ ਕਰਦਾ ਹੋਇਆ ਕੁਝ ਦੱਸ ਨਾ ਦੇਵੇ। ਖਾਸ ਤੌਰ ਦੇ ਉੱਤੇ ਜੇ ਪੁਲਿਸ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਕਮਰਜੀਤ ਸਿੰਘ ਸੁਲਤਾਨਵਿੰਡ ਤਾਂ ਜਿਹੜੀ ਰਵੈਰੋ ਤੇ ਅਟੈਕ ਹੋਇਆ ਵਾ PAP 'ਚ ਉਹਦੇ ਵਿੱਚ ਵੀ ਤੇ ਹੋਰ ਇਹੋ ਜਿਹੀਆਂ ਵੱਡੀਆਂ ਵਾਰਦਾਤਾਂ 'ਚ ਸ਼ਾਮਲ ਆ, ਫਿਰ ਉਹਨਾਂ ਨੇ ਕੋਈ ਕਿਰਕ ਨਹੀਂ ਕਰਨੀ। ਸੋ ਇਸ ਕਰਕੇ ਬੜੀ ਜ਼ਰੂਰੀ ਸੀਗਾ। ਤੇ ਉਸ ਦਿਨ 8 ਜਿਹੜੇ ਚੋਟੀ ਦੇ ਉਸ ਵੇਲੇ ਖਾਲਿਸਤਾਨੀ ਸੰਘਰਸ਼ ਦੇ ਹੀਰੋ ਸੀਗੇ, ਨਾਇਕ ਸੀਗੇ ਸਾਡੇ, ਉਹਨਾਂ ਨੇ ਇੱਥੇ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਜਿਹੜਾ ਸੀਗਾ ਅਟੈਕ ਕੀਤਾ, ਹਮਲਾ ਕੀਤਾ। ਤੇ ਉਹ ਗਰੀਲਾ ਐਕਸ਼ਨ ਜਿਹਦੇ ਵਿੱਚ ਇਹ ਮਿੱਥ ਕੇ ਆਏ ਸੀ ਵੀ ਚਾਹੇ ਜੋ ਮਰਜ਼ੀ ਹੋ ਜੇ ਹਰ ਹੀਲੇ ਅਸੀਂ ਕਾਮਯਾਬ ਹੋਣਾ, ਤੇ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਕਾਮਯਾਬੀ ਬਖਸ਼ੀ। ਕੋਈ ਵੀ ਕੈਜੂਅਲਟੀ, ਕੋਈ ਵੀ ਮੌਤ ਨਹੀਂ ਹੋਈ। ਗੋਲਾਬਾਰੀ ਬਹੁਤ ਜ਼ਬਰਦਸਤ ਹੋਈ, ਪਰ ਇੱਥੇ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚੋਂ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਨੂੰ ਜੁਝਾਰੂ ਸਿੰਘ ਜਿਹੜੇ ਸੀਗੇ ਉਹ ਛੁਡਵਾ ਕੇ ਲੈ ਗਏ। ਬਾਅਦ ਵਿੱਚ ਉਹਨਾਂ ਨੇ ਕਾਫੀ ਲੰਮਾ ਅਰਸਾ ਪੰਥ ਦੀ ਕੌਮ ਦੀ ਸੇਵਾ ਕੀਤੀ ਤੇ ਬੜੀਆਂ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਉਹ ਨਿਭਾਉਂਦੇ ਹੋਏ ਆਖਰ ਜਲੰਧਰ ਦੇ ਵਿੱਚ CRP ਵਾਲਿਆਂ ਨੇ ਇਹਨਾਂ ਨੂੰ, ਨਾਲ ਭਾਈ ਨਿਰਮਲ ਸਿੰਘ ਸੀਗਾ ਮੀਆਂ ਪਿੰਡ ਵਾਲਾ, ਉਹ ਵੀ ਬਹੁਤ ਜਜ਼ਬੇ ਵਾਲਾ ਗੁਰਸਿੱਖ ਸੀ, ਇਹਨਾਂ ਨੂੰ ਉੱਥੇ ਸ਼ੱਕ ਦੇ ਆਧਾਰ ਤੇ ਉੱਤੇ ਉਹਨਾਂ ਨੇ ਕਾਬੂ ਕਰ ਲਿਆ। ਜਦੋਂ ਇਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪਤਾ ਜਿਹੋ ਜਿਹਾ ਬਾਅਦ ਚ ਹੁਣ ਗੱਲ ਸਮਝ ਲੱਗਦੀ ਆ, ਇਹ ਤਾਂ ਹੁਣ ਤੱਕ ਨਹੀਂ ਸਮਝ ਲੱਗੀ ਵੀ ਉਹਨਾਂ ਨੂੰ ਪੂਰੀ ਕਿਸੇ ਮੁਖਬਰੀ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਜਾਂ ਕੀ ਸੀ, ਪਰ ਇਹ ਸਾਫ਼ ਗੱਲ ਹੋ ਚੁੱਕੀ ਆ ਕਿ ਉੱਥੋਂ ਉਹਨਾਂ ਨੇ ਪੁਲਿਸ ਹਿਰਾਸਤ ਵਿੱਚੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਸੀਗੀ, ਜਿਹਦੇ ਵਿੱਚ ਜਦੋਂ ਗੱਲ ਸਿਰੇ ਨਾ ਚੜੀ ਤਾਂ ਉੱਥੇ ਉਹਨਾਂ ਨੇ ਭਾਈ ਨਿਰਮਲ ਸਿੰਘ ਮੀਆਂ ਪਿੰਡ ਨੂੰ ਜਦੋਂ CRP ਵਾਲਿਆਂ ਨੇ ਸ਼ੂਟ ਕੀਤਾ ਤੇ ਨਾਲ ਭਾਈ ਫਿਰ ਕਮਰਜੀਤ ਸਿੰਘ ਸੁਲਤਾਨਵਿੰਡ ਜਿਹੜੇ ਸੀ ਉਹਨਾਂ ਕੋਲੇ ਸਾਇਨਾਈਡ ਸੀ, ਉਹ ਉਹਨਾਂ ਨੇ ਉੱਥੇ ਨਿਗਲ ਲਈ। ਤੇ ਇਸ ਤਰੀਕੇ ਨਾਲ ਇਹ ਸੂਰਮੇ ਜਿਹੜੇ ਆ ਸਾਡੇ ਅੱਜ ਦੇ ਦਿਨ ਸ਼ਹੀਦੀਆਂ ਪਾ ਗਏ। ਉਹ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਜਿਹੜੇ ਆ ਉਹਨਾਂ ਨੇ ਜਿਉਂਦੇ ਜੀ ਵੀ ਆਪਦੇ ਨਾਂ ਨੂੰ ਬਾਹਲਾ ਨਹੀਂ ਵੀ ਜਿਵੇਂ ਆਮ ਬੰਦਿਆਂ ਨੂੰ ਹੁੰਦਾ ਕਿ ਮੇਰਾ ਨਾਂ ਆਉਣਾ ਚਾਹੀਦਾ, ਉਹਨਾਂ ਨੇ ਗਰੀਲਾ ਜ਼ਿੰਦਗੀ ਦੇ ਵਿੱਚ ਗੁਪਤ ਰਹਿ ਕੇ ਬਹੁਤ ਵੱਡੇ ਮਾਰਕੇ ਮਾਰੇ। ਅੱਜ ਵੀ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਕਿ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਕਿੰਨੀ ਵੱਡੀ ਸੇਵਾ ਕਰਕੇ ਗਏ। ਅੱਜ ਦੇ ਸਮੇਂ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸਫਾਂ ਦੇ ਵਿੱਚ ਪੰਥਕ ਸਰਗਰਮੀਆਂ ਦੇ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਇਸ ਗੱਲ ਦੀ ਬਹੁਤ ਜਲਦੀ ਜਿਹੜੀ ਆ ਇੱਕ ਬਿਮਾਰੀ ਜੀ ਲੱਗ ਜਾਂਦੀ ਆ ਕਿ ਮੇਰਾ ਨਾਂ ਮਸ਼ਹੂਰ ਹੋਵੇ, ਮੈਂ ਜਲਦੀ ਚਰਚਾ ਚ ਆਵਾਂ, ਮੇਰੀ ਬੱਲੇ ਬੱਲੇ ਹੋਵੇ ਤੇ ਮੈਂ ਏਦਾਂ ਤੇ ਉਦਾਂ। ਪਰ ਉਹਨਾਂ ਦਿਨਾਂ ਦੇ ਵਿੱਚ ਬਹੁਤੇ ਜੁਝਾਰੂ ਵੀਰ ਜਿਹੜੇ ਸੀਗੇ ਉਹ ਗਰੀਲਾ ਜ਼ਿੰਦਗੀ ਜਿਉਣੀ ਹੁੰਦੀ ਸੀ, ਇਸ ਕਰਕੇ ਉਹ ਪਰਦੇ ਦੇ ਪਿੱਛੇ ਰਹਿ ਕੇ ਜ਼ਿਆਦਾ ਸੇਵਾ ਕਰਨੀ ਚੰਗੀ ਸਮਝਦੇ ਸੀਗੇ। ਬਹੁਤ ਅਹਿਮ ਤੇ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਇਹੋ ਜਿਹੇ ਸਿੰਘ ਹੈ ਜਿਨ੍ਹਾਂ ਨੇ ਕਹਿ ਦਈਏ ਵੀ ਸੰਘਰਸ਼ ਵਿੱਚ ਜਿਨ੍ਹਾਂ ਘਟਨਾਵਾਂ ਨੇ ਜਾਨ ਪਾਈ ਆ, ਉਹਨਾਂ ਵਿੱਚ ਹਿੱਸਾ ਲੈਣ ਦੇ ਬਾਵਜੂਦ ਘਰ ਦੀਆਂ ਕੁਰਕੀਆਂ ਹੋ ਗਈਆਂ, ਕਈਆਂ ਦੇ ਟੱਬਰਾਂ ਦੇ ਟੱਬਰ ਹੀ ਜਿਹੜੇ ਸੀਗੇ ਇਸ ਇੰਡੀਅਨ ਸਟੇਟ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਗਏ। ਪਰ ਅੱਜ ਉਹਨਾਂ ਬਾਰੇ ਸਾਡੇ ਬਹੁਤੇ ਭੈਣ ਭਰਾਵਾਂ ਨੂੰ ਉਹਨਾਂ ਜ਼ਿਆਦਾ ਨਹੀਂ ਪਤਾ ਤੇ ਕੁਰਬਾਨੀਆਂ, ਸ਼ਹਾਦਤਾਂ ਜਾਂ ਜੋ ਘਾਲਣਾ ਘਾਲੀ ਉਹ ਕਮਾਈ ਆ। ਜਿਵੇਂ ਆਪਾਂ ਅਰਦਾਸ ਵਕਤ ਕਹਿੰਦੇ ਆ ਨਾ ਕਿ ਉਹਨਾਂ ਸਿੰਘ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ, ਇਹ ਉਹਨਾਂ ਦੀ ਕਮਾਈ ਆ। ਉਹਦੇ ਵਿੱਚ ਆਪਾਂ ਸਿਰਫ ਉਸ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਹੀ ਕਹਿ ਸਕਦੇ ਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਸਕਦੇ ਆ
ਪਰ ਅਸੀਂ ਇਸ ਕਮਾਈ ਤੋਂ, ਇਸ ਸਾਰੇ ਮਾਹੌਲ ਤੋਂ ਕੁਝ ਸਿੱਖੀਏ ਕਿ ਅੱਜ ਸਾਡੇ ਅੰਦਰ ਇਹ ਨਾਂ ਦੀ ਤਮਾ ਇੰਨੀ ਵੱਧ ਗਈ ਆ ਕਿ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਬੱਲੇ ਬੱਲੇ ਹੋਵੇ। ਤੇ ਜੇ ਕਿਸੇ ਸਭਾ ਸਮਾਗਮ ਦੇ ਵਿੱਚ ਕਿਸੇ ਵੀਰ ਭੈਣ ਦਾ ਨਾਂ ਸਟੇਜ ਤੋਂ ਬੋਲਣੋਂ ਰਹਿ ਜਾਵੇ ਜਾਂ ਪ੍ਰੈਸ ਨੋਟ ਦੇ ਵਿੱਚ ਕੋਈ ਨਾਂ ਰਹਿ ਜਾਵੇ ਤਾਂ ਬੜਾ ਇਤਰਾਜ਼ ਕੀਤਾ ਜਾਂਦਾ। ਤੇ ਕਿੱਥੇ ਉਹ ਸੂਰਮੇ ਜਿਨ੍ਹਾਂ ਨੇ ਆਪਦੇ ਉਸ ਰਾਹ ਤੇ ਪਏ ਸੀ ਜਿੱਥੇ ਜਾਨ ਜਿਹੜੀ ਸੀਗੀ ਇੱਕ ਨਾ ਇੱਕ ਦਿਨ ਜਾਣੀ ਹੋਈ ਸੀ, ਪਰ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਉਲਟਾ ਇਹ ਸੋਚਿਆ ਕਿ ਸਾਡੀ ਕੌਮ ਦਾ ਕੁਝ ਬਣ ਜਾਵੇ। ਸੋ ਜਿਹੜੀਆਂ ਸ਼ਹਾਦਤਾਂ ਪਿਛਲੇ ਦੌਰ ਵਿੱਚ ਹੋਈਆਂ ਨੇ ਉਹਨਾਂ ਦੀ ਜਦੋਂ ਅਸੀਂ ਚਰਚਾ ਕਰਦੇ ਹਾਂ ਤਾਂ ਉਹਦਾ ਅਰਥ ਇਹੀ ਹੁੰਦਾ, ਮਤਲਬ ਉਹਦਾ ਇਹੀ ਹੁੰਦਾ ਕਿ ਸਾਡੇ ਬੱਚਿਆਂ ਨੂੰ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਅਸੀਂ ਇਹ ਵੀ ਦੱਸ ਸਕੀਏ ਕਿ ਸਾਡੇ ਪੰਥ ਦੇ ਸੇਵਾਦਾਰ, ਕੌਮ ਦੇ ਯੋਧੇ ਜਿਹੜੇ ਸੀਗੇ, ਉਹ ਜਿਵੇਂ ਅੱਜ ਬਹੁਤ ਸਾਰੇ ਮੀਡੀਆ ਵਾਲਿਆਂ ਨੇ ਇਹ ਦੱਸਣਾ ਸ਼ੁਰੂ ਕੀਤਾ ਹੋਇਆ, ਕੁਝ ਇਹੋ ਜਿਹੀਆਂ ਸ਼ਖਸੀਅਤਾਂ ਵੀ ਚਾਲੂ ਹੋ ਗਈਆਂ ਪੰਥ ਵਿੱਚ ਆਪਣੇ, ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਜਿਹੜੇ ਉਸ ਦੌਰ ਵਿੱਚ ਜੁਝਾਰੂ ਸਿੰਘ ਸੀਗੇ ਉਹ ਕੋਈ ਬਹੁਤਾ ਵਿਚਾਰ ਤੋਂ ਕੰਮ ਨਹੀਂ ਸੀ ਲੈਂਦੇ, ਉਹ ਤਾਂ ਐਵੇਂ ਹਥਿਆਰ ਦੇ ਸਿਰ ਤੇ ਹੀ ਚੱਲਦੇ ਸੀਗੇ, ਉਹ ਤਾਂ ਜ਼ਿਆਦਾ ਤੱਤੇ ਚੱਲਦੇ ਸੀਗੇ। ਏਦਾਂ ਦੀਆਂ ਗੱਲਾਂ ਕਰਨ ਕਰਾਉਣ ਵਾਲਿਆਂ ਨੇ ਨਾ ਤਾਂ ਉਹਨਾਂ ਸਿੰਘਾਂ ਦਾ ਸਾਥ ਮਾਣਿਆ, ਨਾ ਉਹਨਾਂ ਦਾ ਸਾਥ ਮੰਨਣ ਵਾਲਿਆਂ ਨੂੰ ਜਾਣਦੇ। ਉਹ ਸਿਰਫ ਭਾਰਤੀ ਹਕੂਮਤੀ ਸਿਸਟਮ ਦੇ ਜਿਹੜੇ ਹੱਥ ਟੋਕੇ ਬਣੇ ਹੋਏ ਲੋਕ ਸੀਗੇ ਉਹਨਾਂ ਦੀਆਂ ਗੱਲਾਂ, ਜਾਂ ਇਉਂ ਕਹੀਏ ਵੀ ਸੁਰਖ ਰੇਖਾ ਤੇ ਜਗਬਾਣੀ ਵਰਗੇ ਪੰਥ ਦੋਖੀਆਂ ਦੇ ਉਹਨਾਂ ਦਿਨਾਂ ਦੇ ਜਿਹੜੇ ਅਖਬਾਰ ਸੀਗੇ ਜਿਨ੍ਹਾਂ ਦੇ ਵਿੱਚ ਜੁਝਾਰੂ ਲਹਿਰ ਨੂੰ ਰੱਜ ਕੇ ਨਿੰਦਿਆ ਭੰਡਿਆ ਜਾਂਦਾ ਸੀ, ਕਰੈਕਟਰ ਅਸਾਸੀਨੇਸ਼ਨ ਕੀਤਾ ਜਾਂਦਾ ਸੀ, ਉਹਨਾਂ ਦੇ ਅਸਰ ਹੇਠ ਬੋਲਦੇ ਲੱਗਦੇ ਆ। ਕਿਉਂਕਿ ਭਾਰਤੀ ਹਕੂਮਤੀ ਮੀਡੀਆ ਜਿਹੜਾ ਸੀ ਉਹ ਤਾਂ ਇਹਨਾਂ ਸਿੰਘਾਂ ਨੂੰ ਸਿਰ ਫੇਰੇ, ਦਹਿਸ਼ਤ ਪਸੰਦ, ਵੀ ਐਵੇਂ ਬਿਨਾਂ ਕਿਸੇ ਕਾਰਨ ਤੋਂ ਹਥਿਆਰ ਚੱਕ ਕੇ ਖਣੀ ਲੋਕਾਂ ਦੇ ਕਤਲ ਕਰਦੇ ਫਿਰਦੇ ਸੀ। ਇਹੋ ਜਿਹਾ ਪ੍ਰਭਾਵ ਜਿਹੜਾ ਹੈਗਾ ਉਹ ਦਰਸਾਉਂਦਾ ਹੈਗਾ ਭਾਰਤੀ ਮੀਡੀਆ। ਗੁਰਸਿੱਖ ਜਿਹੜੇ ਹੈਗੇ ਆ ਸਾਡੇ, ਉਹਨਾਂ ਨੂੰ ਸਾਰਿਆਂ ਨੂੰ, ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਦੁਸ਼ਮਣ ਜਿਹੜਾ ਹੈ ਉਹਨੇ ਕਦੇ ਵੀ ਸਾਡੇ ਸਿੱਖ ਨਾਇਕਾਂ ਦਾ ਸਤਿਕਾਰ ਨਹੀਂ ਕਰਨਾ, ਨਾ ਕਦੇ ਉਹਨਾਂ ਨੇ ਇਹਨਾਂ ਨੂੰ ਚੰਗੇ ਸ਼ਬਦਾਂ 'ਚ ਬਿਆਨ ਕਰਨਾ। ਉਹਨਾਂ ਨੇ ਤਾਂ ਇਹਨਾਂ ਨੂੰ ਮਾੜੇ ਤੋਂ ਮਾੜੇ ਅਲੰਕਾਰ ਲਾਉਣੇ ਆ ਮੂਹਰੇ, ਭੈੜੇ ਤੋਂ ਭੈੜਾ ਦਿਖਾਉਣਾ ਕਿ ਇਹ ਤਾਂ ਬੇਅਕਲ ਲੋਕ ਸੀਗੇ। ਪਰ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਦੀ ਕੌਮ ਦੇ ਜੁਝਾਰੂਆਂ ਦਾ ਸਤਿਕਾਰ ਕਿੱਦਾਂ ਕਰਨਾ। ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਜੁਝਾਰੂ ਲਹਿਰ ਨੂੰ ਨਿੰਦਣ ਭੰਡਣ ਦੇ ਲਈ ਅੱਡੀਆਂ ਚੱਕ ਚੱਕ ਕੇ ਬਹੁਤ ਕੁਝ ਕਰਦੇ ਕਰਾਉਂਦੇ ਆ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜੇਕਰ ਉਹਨਾਂ ਸ਼ਹੀਦਾਂ, ਉਹਨਾਂ ਯੋਧਿਆਂ ਦੇ ਕੁਰਬਾਨੀ ਦੇ ਵਿੱਚ, ਉਹਨਾਂ ਦੇ ਲਹੂ ਦੀ ਜਿਹੜੀ ਮਹਿਕ ਆ ਉਹਦੇ ਵਿੱਚ ਕੋਈ ਗੱਲ ਹੈ ਤਾਂ ਅੱਜ ਦੇਖੋ 1991 ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਜਿਹੜੇ ਆ ਉਹ ਸ਼ਹੀਦ ਹੋਏ। ਤੇ ਅੱਜ ਬਲਵਿੰਦਰ ਸਿੰਘ ਜਟਾਣੇ ਦੀ 1991 ਦੀ ਸ਼ਹੀਦੀ ਤੋਂ ਕਿੰਨੇ ਸਾਲ ਲੰਘੇ, ਅੱਜ 2022 ਆ ਗਿਆ, 22 ਆਹ ਸਾਲ ਲਾ ਲਓ ਤੇ 1991 ਤੋਂ ਲੈ ਕੇ 9 ਸਾਲ ਉਹ ਲਾ ਲਓ। ਤੇ ਇੰਨੇ ਅਰਸੇ ਬਾਅਦ ਅੱਜ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਜਿਹੜੀ ਆ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀ। ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਹੈ, ਜਿੱਥੇ ਭਾਈ ਰਾਏ ਬਲਾਰ ਦੀ ਤੇ ਹੋਰ ਬਹੁਤ ਸਾਰੀਆਂ ਦੀਆਂ ਕੱਲ ਫੋਟੋਆਂ ਲੱਗੀਆਂ ਪਰਸੋਂ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਮਾਗਮ ਕਰਕੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਲਾਈ ਗਈ ਆ। ਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਅੱਜ ਦੇ ਸਮੇਂ ਦੇ ਵਿੱਚ ਵੀ, ਅੱਜ ਦੀ ਜਵਾਨੀ ਜਿਹੜੀ ਆ ਲੱਭ ਲੱਭ ਕੇ ਗੂਗਲ ਤੇ ਸਰਚਾਂ ਮਾਰ ਮਾਰ ਕੇ ਇੱਕ ਦੂਜੇ ਵੱਡਿਆਂ ਤੋਂ ਪੁੱਛ ਕੇ ਜੇ ਲੱਭ ਰਹੀ ਹੈ, ਇਹਦਾ ਮਤਲਬ ਉਸ ਦੌਰ ਦੇ ਯੋਧੇ ਜਿਹੜੇ ਸੀ, ਉਸ ਸਮਿਆਂ ਦੇ ਜਿਹੜੇ ਨਾਇਕ ਸੀ, ਜਿਹੜੇ ਸਾਡੇ ਗੁਰਸਿੱਖ ਪਿਆਰੇ ਕੌਮ ਲਈ ਕੁਰਬਾਨੀਆਂ ਕਰਕੇ ਗਏ ਨੇ, ਉਹਨਾਂ ਬਾਰੇ ਜਿਹੜਾ ਵਹਿਮ ਭਰਮ, ਜਿਹੜਾ ਝੂਠ ਤੂਫਾਨ ਇੰਡੀਅਨ ਸਟੇਟ ਮੀਡੀਆ ਨੇ ਪ੍ਰਚਾਰਿਆ ਉਹ ਬੇਅਸਰ। ਔਰ ਇਹੀ ਭਾਰਤੀ ਹਕੂਮਤ ਨੂੰ ਬਿਰਤਾ ਪਈ ਹੋਈ ਆ ਵੀ ਇਹ ਜਿਹੜੇ ਕੌਮ ਦੇ ਨਾਇਕ ਨੇ ਇਹਨਾਂ ਦੀ ਇੱਜ਼ਤ ਕਿਉਂ ਆ। ਭਾਰਤੀ ਹਕੂਮਤ ਜਿਹੜੀ ਆ ਉਹ ਚਾਹੁੰਦੀ ਆ ਕਿ ਲੋਕ ਕਹਿਣ ਕਿ ਖਾਲਿਸਤਾਨ ਬੜਾ ਮਾੜਾ, ਸੰਤ ਭਿੰਡਰਾਂ ਵਾਲੇ ਬੜੇ ਭੈੜੇ ਆ ਤੇ ਸਿੱਖ ਜੁਝਾਰੂ ਬੜੇ ਖਤਰਨਾਕ ਬੰਦੇ ਸੀਗੇ। ਪਰ ਇਹ ਜਿਹੜਾ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਸਟੇਟ ਦਾ ਇਹ ਪ੍ਰੋਜੈਕਟ ਆ ਜਿਹੜਾ ਸਿਰੇ ਨਹੀਂ ਚੜ ਰਿਹਾ। ਤੋ ਹੁਣ ਇਹ ਵੀ ਉਹਨਾਂ ਨੇ ਪ੍ਰੋਜੈਕਟ ਫਿਰ ਤੋਰਿਆ ਇੰਡੀਅਨ ਸਟੇਟ ਸਿਸਟਮ ਨੇ ਕਿ ਜਿਹੜੇ ਸਿੱਖ ਆਗੂ ਜਾਂ ਸਿੱਖ ਜਥੇਬੰਦੀਆਂ ਉਸ ਸੰਘਰਸ਼ ਦੀ ਗੱਲ ਕਰਦੇ ਆ ਉਹਨਾਂ ਨੂੰ ਸਿੱਖ ਸਫਾ ਦੇ ਵਿੱਚ ਡਿਸਕ੍ਰੈਡਿਟ ਕਰ ਦਿੱਤਾ ਜਾਵੇ। ਸੋ ਇਹੋ ਜਿਹੀਆਂ ਵਿਉਂਤਬੰਦੀਆਂ ਸਾਜ਼ਿਸ਼ਾਂ ਨੂੰ ਵੀ ਸਾਨੂੰ ਪਛਾਣਨ ਦੀ ਲੋੜ ਆ ਕਿ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ, ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਤੇ ਸਿੱਖ ਜੁਝਾਰੂ ਲਹਿਰ ਦੀ ਗੱਲ ਕਰਦੇ ਆ, ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੇ ਲਈ ਕਿਹੋ ਜਿਹੀਆਂ ਚਾਲਾਂ, ਕਿਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਚੱਲ ਰਹੀਆਂ ਨੇ।
ਸਭ ਤੋਂ ਖਤਰਨਾਕ ਜਿਹੜੀ ਗੱਲ ਸਾਨੂੰ ਸਮਝਣ ਵਾਲੀ ਉਹ ਇਹ ਆ ਕਿ ਜਿਹੜਾ ਸਿੱਖੀ ਦਾ ਨੁਕਸਾਨ ਕਰਨ ਵਾਲਾ ਅੱਗੇ ਦੁਸ਼ਮਣ ਹੋਰ ਤਰ੍ਹਾਂ ਹੋਣਾ ਸੀ। ਅੱਜ ਤਾਂ ਦੁਸ਼ਮਣ ਦਾ ਜਿਹੜਾ ਕਹਾੜਾ ਨਾ ਉਹਦਾ ਦਸਤਾ ਬਣਨ ਲਈ ਸਾਡੇ ਵਰਗੇ ਹੀ ਸਾਡੇ ਵਰਗੀ ਸ਼ਕਲ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਵਰਤਿਆ ਜਾਂਦਾ ਤੇ ਉਹਨਾਂ ਦੇ ਰਾਹੀਂ ਕੌਮ ਦਾ ਜਿਹੜਾ ਨੁਕਸਾਨ ਕਰਾਇਆ ਜਾਂਦਾ। ਇਸ ਵੇਲੇ ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜਬੜਾਂ ਨੇ, ਔਗਣ ਨੇ, ਘਾਟਾਂ ਨੇ, ਕਮਜ਼ੋਰੀਆਂ ਨੇ, ਪਰ ਇਹਦੇ ਬਾਵਜੂਦ ਸਾਨੂੰ ਪਤਾ ਕਿ ਇਹੋ ਜਿਹੇ ਦੌਰ ਜਿਹੜੇ ਆ ਕੌਮਾਂ ਦੇ ਵਿੱਚ ਆ ਜਾਂਦੇ ਹੁੰਦੇ ਆ। ਬੇਸ਼ੱਕ ਹਜ਼ਾਰਾਂ ਗੜਬੜਾਂ ਸਾਡੇ ਸਾਹਮਣੇ ਹੋਣ, ਪਰ ਸਾਡੇ ਇਤਿਹਾਸ ਦੇ ਵਿੱਚ ਇਹੋ ਜਿਹੇ ਪਲ ਬੜੀ ਵਾਰ ਆਏ ਨੇ ਜਦੋਂ ਦੁਸ਼ਮਣ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਹੋਵੇ। ਹਾਂ, ਇਹ ਠੀਕ ਆ ਕਿ ਅੱਜ ਲੜਾਈ ਜੰਗ ਜਿਹੜਾ ਹੈ, ਅੱਜ ਜਿਹੜਾ ਮਾਹੌਲ ਆ ਉਹ ਹੋਰ, ਅੱਜ ਦੇ ਹਥਿਆਰ ਵੀ ਹੋਰ ਨੇ। ਅੱਜ 18ਵੀਂ ਸਦੀ ਨਹੀਂ, ਅੱਜ 2022 ਆ। ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਜਿਹੜੇ ਢੰਗ ਤਰੀਕੇ ਅੱਜ ਦੇ ਦੁਸ਼ਮਣ ਦੇ ਹਿਸਾਬ ਨਾਲ ਤੇ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਸਾਨੂੰ ਨਵੇਂ ਵਰਤਣੇ ਪੈਣਗੇ। ਵਰਤ ਵੀ ਰਹੇ। ਅੱਜ ਦੀ ਜਵਾਨੀ ਉੱਤੇ ਸਾਨੂੰ ਮਾਣ ਹੈ ਕਿ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਜਿਹੜਾ ਸਫ਼ਰ ਆ ਉਹਨੂੰ ਲਗਾਤਾਰਤਾ 'ਚ ਜਾਰੀ ਰੱਖਿਆ ਹੋਇਆ। ਤੋ ਅੱਜ ਦੇ ਸਮੇਂ ਦੇ ਵਿੱਚ ਸਿੱਖ ਨੌਜਵਾਨੀ ਜਿਹੜੀ ਆ ਉਹਦੇ ਉੱਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ। ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਆਗੂ ਮੰਨ ਕੇ ਸਿੱਖ ਨੌਜਵਾਨਾਂ ਨੇ ਸਰਗਰਮੀਆਂ ਆਰੰਭੀਆਂ ਨੇ। ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਉਹ ਸਾਥ ਸਹਿਯੋਗ ਦੇ ਰਹੇ ਨੇ। ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਚਾਹੀਦਾ ਕਿ ਉਡੀਕ ਕਰੋ। ਸਮਾਂ ਜਿਹੜਾ ਹੈਗਾ ਤੁਹਾਡੇ ਜਿਹੜੇ ਸ਼ੰਕੇ ਆ, ਜਿਹੜੇ ਤੁਹਾਡੇ ਖਦਸ਼ੇ ਆ, ਉਹ ਜਦੋਂ ਮਿਟਾ ਦੇਵੇਗਾ ਉਦੋਂ ਗਹਿ ਗੱਡਵੇਂ ਤਰੀਕੇ ਨਾਲ ਪਹਿਲੋਂ ਵਾਲੇ ਨਾਲੋਂ ਵੀ ਜ਼ਿਆਦਾ ਮੋਹਰੀ ਹੋ ਕੇ ਸੇਵਾ ਦੇ ਵਿੱਚ ਆਓ। ਪੰਥ ਦਾ ਜਿਹੜਾ ਮੈਦਾਨ ਆ ਇਹਦੇ ਵਿੱਚ ਸਦਾ ਹੀ ਲੋੜ ਆ। ਤੁਸੀਂ ਜੋ ਦੇ ਸਕਦੇ ਹੋ ਕੌਮ ਨੂੰ ਉਹ ਦਿਓ। ਜਿੱਥੇ ਕੋਈ ਦਸਵੰਧ ਕੱਢ ਸਕਦਾ ਮਾਇਆ ਦਾ, ਜਿੱਥੇ ਕੋਈ ਦਸਵੰਧ ਕੱਢ ਸਕਦਾ ਸਮੇਂ ਦਾ, ਹੋਰ ਬੜੇ ਢੰਗ ਤਰੀਕੇ ਆ ਜਿਨ੍ਹਾਂ ਰਾਹੀਂ ਪੰਥ ਦੇ ਸੰਘਰਸ਼ ਵਿੱਚ ਆਪਾਂ ਆਪਦਾ ਯੋਗਦਾਨ ਪਾ ਸਕਦੇ ਹਾਂ। ਜਿਹੜੀਆਂ ਨਿਰਾਸ਼ਾਵਾਦੀ ਜਾਂ ਨਾਬਾਚਕ ਗੱਲਾਂ ਹੁੰਦੀਆਂ ਨੇ ਉਹਨਾਂ ਤੋਂ ਬਚਣਾ ਚਾਹੀਦਾ। ਉਹ ਆਪਾਂ ਨੂੰ ਸਮਝਣਾ ਚਾਹੀਦਾ ਕਿ ਕੌਮਾਂ ਨੂੰ ਇਹ ਜਣਾਉਣਾ ਕਿ ਤੁਸੀਂ ਤਾਂ ਕੁਛ ਵੀ ਨਹੀਂ, ਤੁਹਾਡੇ ਧਰਮ ਕੋਈ ਨਹੀਂ, ਤੁਹਾਡੇ ਆਗੂ ਬੇਕਾਰ ਨੇ, ਤੁਹਾਡਾ ਤਾਂ ਇਤਿਹਾਸ ਹੀ ਬੜਾ ਮਾੜਾ, ਤੁਹਾਡੀ ਹਰ ਗੱਲ ਮਾੜੀ, ਇਹ ਗੱਲ ਦੁਸ਼ਮਣ ਇੱਕ ਏਜੰਡੇ ਵਜੋਂ ਵਰਤਦਾ ਹੋਵੇ, ਦੁਸ਼ਮਣ ਇੱਕ ਹਥਿਆਰ ਵਜੋਂ ਵਰਤਦਾ ਹੋਵੇ। ਜਦੋਂ ਕਿਸੇ ਬੰਦੇ ਨਾਲ ਜਾਂ ਕਿਸੇ ਕੌਮ ਨਾਲ ਜਾਂ ਕਿਸੇ ਧਿਰ ਨਾਲ ਟਕਰਾਅ ਹੋਇਆ ਹੋਵੇ, ਜਦੋਂ ਸਾਹਮਣੇ ਵਾਲਾ ਦੁਸ਼ਮਣ ਜਿਹੜਾ ਹੈ ਉਹ ਢਹਿੰਦੀ ਕਲਾ ਵਿੱਚ ਹੋਵੇ, ਜਦੋਂ ਸਾਹਮਣੇ ਵਾਲਾ ਜਿਹੜਾ ਬੰਦਾ ਉਹਦੇ ਵਿਚਾਰ ਹੀ ਬੜੇ ਹਲਕੇ ਜੇ, ਨੀਵੇਂ ਜੇ, ਨਿੱਘਰੇ ਹੋਏ ਹੋਣ, ਉਹਨੇ ਸਵਾਹ ਲੜਨਾ। ਸੋ ਜਿਹੜਾ ਸਾਨੂੰ ਅਰਦਾਸ ਕਰਦੇ ਵਕਤ ਆਪਾਂ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਉਹ ਚੜ੍ਹਦੀ ਕਲਾ ਜਿਹੜੀ ਹੈਗੀ ਆ ਉਹ ਸਾਨੂੰ ਹਮੇਸ਼ਾ ਚਾਹੀਦੀ ਆ। ਜਿਹੜੇ ਸਾਡੇ ਭੈਣ ਭਰਾ ਸਾਨੂੰ ਮਾਤਾ ਦਾ ਮਾਰਜਾ ਬਣਾਉਣ ਨੂੰ ਫਿਰਦੇ ਰਹਿੰਦੇ ਆ, ਉਹਨਾਂ ਨੂੰ ਆਪਾਂ ਦਸੀਏ ਕਿ ਅਸੀਂ ਤਾਂ ਕਲਗੀਧਰ ਦੇ ਲਾਲ ਆ ਤੇ ਸਾਡੇ ਕੋਲੋਂ ਇਹੋ ਜਿਹੀ ਕੋਈ ਆਸ ਨਾ ਕਰਿਓ। ਅਸੀਂ ਸੱਚੇ ਪਾਤਸ਼ਾਹ ਦੇ ਕੋਲੋਂ ਮੱਤ ਵੀ ਮੰਗਦੇ ਆ ਤੇ ਪੱਤ ਵੀ ਮੰਗਦੇ ਆ, ਤੇ ਮੱਤ ਪੁੱਤ ਦਾ ਰਾਖਾ ਵੀ ਵਾਹਿਗੁਰੂ ਆ। ਸੋ ਜਿਹੜਾ ਅੱਜ ਦਾ ਸਮਾਂ, ਜਿਹੜਾ ਅੱਜ ਦਾ ਮਾਹੌਲ ਆ, ਉਹਦੇ ਵਿੱਚ ਪਿਛਲੇ ਜਿਹੜੇ ਸੰਘਰਸ਼ ਦੇ ਯੋਧੇ ਆ, ਸ਼ਹੀਦ ਨੇ, ਉਹਨਾਂ ਤੋਂ ਮਾਣ ਸਤਿਕਾਰ, ਉਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦੇ ਲਈ ਅੱਜ ਦੀ ਸਿੱਖ ਜਵਾਨੀ ਜਿਹੜੀ ਆ, ਜਦੋਂ ਅਸੀਂ ਉਹਨੂੰ ਮੈਦਾਨ ਵਿੱਚ ਆਈ ਦੇਖਦੇ ਆ, ਇਹ ਠੀਕ ਆ ਕਿ ਜਿਨ੍ਹਾਂ ਦੀ ਉਮਰ ਵੱਡੀ ਹੋ ਜਾਂਦੀ ਹੈ, ਜਿਵੇਂ ਘਰਾਂ 'ਚ ਕੋਈ ਬਜ਼ੁਰਗ ਹੁੰਦਾ, ਉਹ ਹਰ ਗੱਲ ਨੂੰ ਟੋਕਾ ਟੋਕੀ ਕਰੀ ਜਾਂਦਾ ਹੁੰਦਾ, ਪਰ ਉਹਨੂੰ ਕੋਈ ਇਹ ਨਹੀਂ ਹੁੰਦਾ ਕਿ ਘਰ ਦੇ ਤਿਰਸਕਾਰ ਕਰਨ ਲੱਗ ਪੈਣ। ਉਹ ਕਹਿੰਦੇ ਆ ਕੋਈ ਗੱਲ ਨਹੀਂ, ਬਜ਼ੁਰਗ ਦਾ ਹੁਣ ਉਮਰ ਵੱਡੀ ਹੋ ਗਈ ਆ, ਇਹਦਾ ਜ਼ਿੰਦਗੀ ਭਰ ਦਾ ਤਜਰਬਾ, ਤੇ ਸਾਡੇ ਕੋਲੋਂ ਜਦੋਂ ਗੜਬੜਾਂ ਹੋਣਗੀਆਂ, ਸਾਡੇ ਕੋਲੋਂ ਜਦੋਂ ਗਲਤੀਆਂ ਹੋਣਗੀਆਂ, ਇਹਨੇ ਟੋਕਣਾ ਹੀ ਆ। ਸੋ ਜਿਹੜੀ ਸਿੱਖ ਨੌਜਵਾਨੀ ਆ, ਉਹਦੇ ਜੋਸ਼ ਦੀ ਤੇ ਪੁਰਾਣੀ ਪੀੜ੍ਹੀ ਦੇ ਤਜਰਬੇ ਦੀ ਤੇ ਹੋਸ਼ ਦੀ ਸਾਨੂੰ ਲੋੜ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਇਹ ਸੁਮੇਲ ਬਣਿਆ ਰਵੇ। ਅੱਜ ਭਾਈ ਅਮਰਤਪਾਲ ਸਿੰਘ ਦੇ ਰਾਹੀਂ ਜਿਸ ਤਰੀਕੇ ਨਾਲ ਸਿੱਖ ਨੌਜਵਾਨ ਜਿਹੜੇ ਨੇ ਉਹ ਅੱਗੇ ਇਤਿਹਾਸ ਨੂੰ ਤੋਰ ਰਹੇ ਨੇ, ਸਾਨੂੰ ਇਸ ਗੱਲ ਦਾ ਬੜਾ ਚੰਗਾ ਲੱਗਦਾ, ਬੜਾ ਵਧੀਆ ਲੱਗਦਾ ਕਿ ਕੌਮ ਦੇ ਵਿੱਚ ਅਜੇ ਵੀ ਉਹ ਜਜ਼ਬਾ ਜਿਹੜਾ ਹੈਗਾ ਉਹ ਬਰਕਰਾਰ। ਸ਼ੁਕਰ ਕਰਿਆ ਕਰੀਏ ਕਿ ਅੱਜ ਦੇ ਸਮੇਂ 'ਚ ਵੀ ਸਾਡੇ ਕੋਲੇ ਪੰਥ ਲਈ ਲੜਨ ਮਰਨ ਲਈ, ਕੌਮ ਦੀ ਗੱਲ ਕਰਨ ਲਈ ਨੌਜਵਾਨ ਹੈਗੇ ਆ। ਅੱਗੇ ਵੀ ਮੈਂ ਕਈ ਵਾਰ ਇਹ ਪ੍ਰੋਗਰਾਮ 'ਚ ਗੱਲ ਕੀਤੀ ਹੈ ਕਿ ਜਦੋਂ ਭਾਈ ਕੰਵਰ ਸਿੰਘ ਧਾਮੀ 1999 'ਚ ਮਿਲੇ ਸੀ, ਉਹ ਕਹਿੰਦੇ ਸੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕਾਲੀਆਂ ਦਾੜੀਆਂ ਵਾਲੇ ਨੌਜਵਾਨ ਜਿਹੜੇ ਆ ਉਹ ਸਿੱਖ ਸਭਾ ਦੇ ਵਿੱਚ ਆਉਂਦੇ ਆ। ਅੱਜ ਇਹੀ ਗੱਲ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਅਸੀਂ ਕਹਿੰਦੇ ਆ, ਤੇ ਕਿਸੇ ਵੇਲੇ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਜਿਹੜੇ ਨੌਜਵਾਨ ਮੈਦਾਨ 'ਚ ਆਏ ਸੀ, ਉਹਨਾਂ ਨੂੰ ਦੇਖ ਕੇ ਉਦੋਂ ਉਸ ਵੇਲੇ ਦੇ ਵੱਡਿਆਂ ਨੇ ਇਹ ਗੱਲ ਸੋਚੀ ਹੋਣੀ ਆ।
ਸੋ ਜਿਹੜਾ ਪਹਿਲਾਂ ਜ਼ਿੰਮੇਵਾਰੀਆਂ ਨਿਭਾਈਆਂ, ਜਿਨ੍ਹਾਂ ਨੇ ਫਰਜ਼ ਨਿਭਾਏ, ਉਹਨਾਂ ਨੂੰ ਵੀ ਜਿਹੜਾ ਹੈਗਾ ਅਦਬ ਸਤਿਕਾਰ ਮਿਲਣਾ ਚਾਹੀਦਾ। ਉਹਨਾਂ ਦੀਆਂ ਸੇਵਾਵਾਂ ਸਰਗਰਮੀਆਂ ਜਿਹੜੀਆਂ ਨੇ, ਆਪਾਂ ਨੂੰ ਪਤਾ ਨਾ ਸਾਡੇ ਇਤਿਹਾਸ ਵਿੱਚ ਦਰਜ ਹੈ, ਇੱਕ ਬੁੱਢਾ ਦਲ ਹੁੰਦਾ ਸੀ, ਇੱਕ ਪਰਣਾ ਦਲ ਹੁੰਦਾ ਸੀ। ਸੋ ਜਿਹੜੇ ਸਾਡੇ ਉਮਰ ਦਰਾਜ ਵੱਡੀ ਉਮਰ ਦੇ ਸਿੰਘ ਸਿੰਘਣੀਆਂ ਨੇ, ਉਹਨਾਂ ਦਾ ਵੀ ਯੋਗਦਾਨ ਜਿਹੜਾ ਹੈਗਾ ਉਹ ਜ਼ਰੂਰ ਪੈਣਾ ਚਾਹੀਦਾ। ਪਰ ਅੱਜ ਦੇ ਜਿਹੜੇ ਨੌਜਵਾਨ ਨੇ, ਇਹਨਾਂ ਨੂੰ ਇਹ ਚਾਹੀਦਾ ਕਿ ਮੈਦਾਨ ਦੇ ਵਿੱਚ ਆਉਣ ਦੇ ਨਾਲ ਨਾਲ ਜੋਸ਼ ਅਤੇ ਹੋਸ਼ ਦੋਨਾਂ ਦਾ ਸੁਮੇਲ ਬਣਾ ਕੇ ਚੱਲਿਆ ਜਾਵੇ। ਹੁਣ ਇਹਨਾਂ ਦਿਨਾਂ ਦੇ ਵਿੱਚ ਈਸਾਈ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਭਾਰੀ ਤਕਲੀਫ ਹੋਈ ਆ ਕਿ ਭਾਈ ਅਮਰਤਪਾਲ ਸਿੰਘ ਨੇ ਜੋ ਜਿਹੜਾ ਈਸਾਈ ਭਾਈਚਾਰੇ ਦੇ ਬਾਰੇ ਕੁਝ ਗੱਲਾਂ ਕਹੀਆਂ ਨੇ। ਗੱਲਾਂ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਈਸਾਈ ਵਾਧੇ ਨੇ, ਜਾਣੀ ਕਿ ਈਸਾਈਆਂ ਦੇ ਵਾਧੇ ਨੇ ਬਹੁਤ ਖਤਰਨਾਕ ਮਾਹੌਲ ਤਿਆਰ ਕਰ ਦਿੱਤਾ। ਬਾਹਰਲੇ ਮੁਲਕਾਂ 'ਚ ਖਾਸ ਤੌਰ ਤੇ ਦੂਰ ਬੈਠੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਅਸਲੀ ਈਸਾਈ ਮਤ ਦੇ ਲੋਕ ਨੇ, ਉਹ ਵੀ ਇਹਨਾਂ ਦੇ ਢੰਗ ਤਰੀਕਿਆਂ ਨਾਲ ਅਸਹਿਮਤ ਨੇ। ਉਹ ਵੀ ਨਹੀਂ ਕਹਿ ਸਕਦੇ, ਕਿਉਂਕਿ ਇੱਥੇ ਪਿੱਛੇ ਜੇ ਅਕਾਲ ਤਖਤ ਸਾਹਿਬ ਤੇ ਵੀ ਜਿਹੜੇ ਪੰਜਾਬ ਦੇ ਵਿੱਚ ਈਸਾਈ ਅਸਲੀ ਈਸਾਈ ਮਤ ਦੇ ਪਾਸਟਰ ਵਗੈਰਾ ਨੇ, ਬਿਸ਼ਪ ਵਗੈਰਾ ਨੇ, ਉਹਨਾਂ ਨੇ ਆ ਕੇ ਇਸ ਗੱਲ ਨੂੰ ਆਖਿਆ। ਤੇ ਜਿਹੜੇ ਢੰਗ ਤਰੀਕੇ ਉਹ ਵਰਤਦੇ ਆ ਭੂਤਾਂ ਪ੍ਰੇਤਾਂ ਵਾਲੇ ਜਾਂ ਹੋਰ ਆ, ਉਹਨਾਂ ਨਾਲੋਂ ਇੱਕ ਵੱਡੀ ਗੱਲ ਹੋਰ ਆ ਕਿ ਨਵੇਂ ਜਿਹੜੇ ਈਸਾਈ ਬਣ ਰਹੇ ਨੇ, ਇਹ ਪਹਿਲਾਂ ਸਿੱਖ ਹੁੰਦੇ ਆ, ਸਿੱਖ ਪਰਿਵਾਰਾਂ ਚੋਂ ਹੁੰਦੇ ਆ। ਇਹਨਾਂ ਦੇ ਮਨਾਂ ਵਿੱਚ ਗੁਰੂ ਕੇ ਲੰਗਰ ਪ੍ਰਤੀ, ਗੁਰੂ ਸਾਹਿਬਾਨ ਪ੍ਰਤੀ, ਸਿੱਖ ਰਵਾਇਤਾਂ ਪ੍ਰਤੀ, ਖਾਸ ਤੌਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਤੀ ਜਿਹੋ ਜਿਹਾ ਨਾਵਾਚਕ ਵਿਚਾਰ ਜਿਹੜੇ ਆ ਉਹ ਇਹਨਾਂ ਈਸਾਈਆਂ ਵੱਲੋਂ ਭਰੇ ਜਾ ਰਹੇ ਨੇ। ਉਹ ਬਹੁਤ ਖਤਰਨਾਕ ਆ, ਕਿਉਂਕਿ ਅੱਜ ਤੱਕ ਚਾਹੇ ਅਸੀਂ ਜੋ ਮਰਜ਼ੀ ਇੱਥੇ ਦੇਖਿਆ, ਹਿੰਦੂ ਨਾਲ ਸਾਡਾ ਬੜਾ ਖਤਰਨਾਕ ਤੇ ਬੜਾ ਵਿਰੋਧ ਵਾਲਾ ਮਾਹੌਲ ਚੱਲਦਾ ਰਿਹਾ, ਪਰ ਉਹਨਾਂ ਨੇ ਕਦੇ ਕੜਾਹ ਪ੍ਰਸ਼ਾਦ ਦੀ ਦੇਗ ਦੀ ਜਾਂ ਲੰਗਰ ਦੀ ਇਸ ਤਰੀਕੇ ਨਾਲ ਬੇਅਦਬੀ ਨਹੀਂ ਕੀਤੀ। ਤੇ ਜਦੋਂ ਕੋਈ ਗੁਰਦੁਆਰਾ ਸਾਹਿਬ ਚੋਂ ਦੇਗ ਲੈ ਕੇ ਬਾਹਰ ਸੁੱਟ ਦੇਵੇ ਰੂੜੀ ਤੇ ਮਾਰੇ, ਜਾਂ ਗੁਰੂ ਸਾਹਿਬਾਨ ਪ੍ਰਤੀ ਗਲਤ ਸ਼ਬਦ ਵਰਤੇ, ਜਾਂ ਗੁਰੂ ਘਰਾਂ ਨੂੰ ਸ਼ੈਤਾਨ ਦੇ ਘਰ ਕਹੇ, ਜਾਂ ਕਹੇ ਕਿ ਇਹ ਸਿੱਖ ਜਿਹੜੇ ਨੇ ਉਹ ਏਦਾਂ ਆ ਉਦਾਂ, ਇਹ ਸਾਰੀਆਂ ਗੱਲਾਂ ਦਾ ਹੌਲੀ ਹੌਲੀ ਸਹਿਜੇ ਜਿਹੜਾ ਹੈਗਾ ਉਹ ਅੰਦਰੋਂ ਅੰਦਰ ਧੁਖਦੀ ਅੱਗ ਜਿਹੜੀ ਆ ਉਹ ਵੱਧ ਰਹੀ ਹੈ। ਈਸਾਈ ਭਾਈਚਾਰੇ ਦੇ ਅਸਲੀ ਜਿਹੜੇ ਪਾਸਟਰ ਵਗੈਰਾ ਨੇ, ਉਹ ਵੀ ਇਸ ਗੱਲ ਤੇ ਚਿੰਤਾ ਕਰਦੇ ਰਹਿੰਦੇ ਨੇ ਕਿ ਗੁਰਬਾਣੀ ਬਾਰੇ, ਸਿੱਖ ਫਲਸਫੇ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਸੰਸਥਾਵਾਂ ਬਾਰੇ ਤੇ ਸਿੱਖ ਰਹੁ ਰੀਤਾਂ ਬਾਰੇ ਸਾਡੇ ਬੰਦਿਆਂ ਦੇ ਨਾਂ ਹੇਠ ਗੜਬੜਾਂ ਹੋ ਰਹੀਆਂ ਨੇ। ਹੁਣ ਇਹ ਜਿਹੜਾ ਸਾਰਾ ਸਿਸਟਮ ਆ, ਇਹਦੇ ਬਾਰੇ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆ, ਕਿਉਂਕਿ ਜਿਹੜਾ ਸਾਰੇ ਭਾਰਤ ਵਿੱਚ RSS ਵਾਲੇ ਜਾਂ ਹਿੰਦੂ ਕੱਟੜਵਾਦੀ ਵਿਰੋਧ ਕਰਦੇ ਆ RSS ਦਾ, ਉਹ ਪੰਜਾਬ ਵਿੱਚ ਵਿਰੋਧ ਨਹੀਂ ਕਰਦੇ। ਇੱਥੋਂ ਫਿਰ ਲੋਕਾਂ 'ਚ ਇਹ ਖਦਸ਼ਾ ਉੱਠਣਾ ਸੁਭਾਵਿਕ ਆ ਕਿ ਪੰਜਾਬ ਦੇ ਵਿੱਚ ਜਿਹੜੇ ਪੁੱਠੇ ਸਿੱਧੇ ਕੰਮ ਕਰਨ ਵਾਲਾ ਈਸਾਈ ਉਭਾਰ ਆ, ਇਸ ਉਭਾਰ ਦੇ ਪਿੱਛੇ ਕਿਤੇ RSS ਵਾਲੇ ਤਾਂ ਨਹੀਂ, ਇਹਨਾਂ ਪਿੱਛੇ ਕੋਈ ਹੋਰ ਧਿਰਤਾ ਨਹੀਂ ਜਿਹੜੀ ਅਸਲੀ ਈਸਾਈਆਂ ਦੇ ਨਾਲ ਸਿੱਖ ਜਗਤ ਦਾ ਟਕਰਾਅ ਕਰਵਾਉਣਾ ਚਾਹੁੰਦੀ ਹੋਵੇ। ਦੂਜੇ ਪਾਸੇ ਬਾਹਰਲੇ ਮੁਲਕਾਂ ਦਾ ਨਾਂ ਲੈ ਕੇ ਸਿੱਖਾਂ ਨੂੰ ਬੜਾ ਡਰਾਇਆ ਜਾ ਰਿਹਾ ਕਿ ਉੱਥੇ ਬੈਠੇ ਜਿਹੜੇ ਤੁਹਾਡੇ ਸਿੱਖ ਭਰਾ ਨੇ ਜਾਂ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਉਹ ਫੜ ਕੇ ਉੱਥੋਂ ਬਾਹਰ ਕੱਢ ਦੇਣਗੇ, ਜਦੋਂ ਕਿ ਇਹੋ ਜਿਹੀ ਕੋਈ ਗੱਲ ਨਾ ਹੈਗੀ ਤੇ ਨਾ ਹੋ ਸਕਦੀ ਹੈ। ਤੇ ਇਵੇਂ ਹੀ ਇਹ ਬੜਾ ਵਹਿਮ ਪਾਇਆ ਹੋਇਆ ਵੀ ਖਨੀ ਬਾਹਰ ਜਿਹੜੇ ਮੁਲਕ ਨੇ ਸਾਰੇ ਗੋਰੇ ਲੋਕ ਨੇ ਵੀ ਉਹ ਸਾਰੇ ਈਸਾਈ ਨੇ ਤੇ ਉਹ ਪੰਜਾਬ ਦੇ ਲੋਕਾਂ ਤੋਂ ਬੜੇ ਦੁਖੀ ਨੇ। ਉਲਟਾ ਉਹ ਤਾਂ ਇਸ ਗੱਲੋਂ ਖੁਸ਼ ਹੋਣਗੇ ਕਿ ਤੁਸੀਂ ਸਾਡੇ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦੇ ਲੋਕ ਆ ਉਹਨਾਂ ਨੂੰ ਨੰਗੇ ਕਰ ਰਹੇ ਹੋ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਕਿ ਪੰਜਾਬ ਜਿਹੜਾ ਹੈ, ਪੰਥ ਜਿਹੜਾ ਹੈ, ਉਹ ਪਹਿਲਾਂ ਹੀ ਕਈ ਪਾਸਿਆਂ ਤੋਂ ਘਿਰਿਆ ਹੋਇਆ, ਕਈ ਵਿਪਤਾਵਾਂ ਦੇ ਵਿੱਚ ਪਿਆ ਹੋਇਆ। ਈਸਾਈ ਭਾਈਚਾਰੇ ਦੇ ਨਾਂ ਹੇਠ ਜੋ ਸਰਗਰਮੀਆਂ ਨੇ, ਉਹਨਾਂ ਦੇ ਵਿੱਚ ਅੱਜ ਇਹ ਚੀਜ਼ ਦੇਖਣ ਨੂੰ ਮਿਲੀ ਆ ਕਿ ਜਦੋਂ ਜਲੰਧਰ ਦੇ ਵਿੱਚ ਇਹਨਾਂ ਨੇ ਪ੍ਰੋਟੈਸਟ ਰੱਖਿਆ, ਉੱਥੇ ਜਿਹੜੇ ਅਸਲ ਈਸਾਈ ਮਤ ਦੇ ਲੋਕ ਨੇ ਉਹ ਨਹੀਂ ਗਏ। ਜਿਹੜੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਧੜੇ ਧਿਰਾਂ ਨੇ ਇਹਨਾਂ ਦੇ, ਉਹ ਜ਼ਰੂਰ ਉੱਥੇ ਆਏ ਨੇ। ਉਹਨਾਂ ਨੇ ਰੌਲਾ ਰੱਪਾ ਵਾਧੂ ਪਾਇਆ, ਉੱਥੇ ਨਾਅਰੇਬਾਜ਼ੀ ਵੀ ਕੀਤੀ, ਗ੍ਰਿਫਤਾਰੀ ਦੀ ਮੰਗ ਵੀ ਕੀਤੀ, ਪਰ ਅਜੇ ਤੱਕ ਕੋਈ ਇਹੋ ਜਿਹੀ ਗੱਲ ਲੱਗਦੀ ਨਹੀਂ। ਉਹ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਪੰਥ ਜਿਹੜਾ ਹੈ ਉਹ ਚੜ੍ਹਦੀਆਂ ਕਲਾਂ ਵੱਲ ਜਾਵੇ। ਭਾਈ ਅਮਰਤਪਾਲ ਸਿੰਘ ਦੇ ਬਾਰੇ ਅਸੀਂ ਦੇਖ ਰਹੇ ਹਾਂ ਕਿ ਉਹ ਸ਼ਰੇਆਮ ਇਸ ਗੱਲ ਨੂੰ ਉਹਨਾਂ ਨੂੰ ਪਤਾ, ਉਹ ਕਹਿੰਦੇ ਆ ਵੀ ਠੀਕ ਆ, ਤੁਸੀਂ ਪਰਚਾ ਦਰਜ ਕਰਨਾ ਤਾਂ ਧਰਨੇ ਮੁਜ਼ਾਹਰਿਆਂ ਦੀ ਕੋਈ ਲੋੜ ਨਹੀਂ, ਮੇਰੇ ਤੇ ਜੋ ਕਰਨਾ ਕਰ ਸਕਦੇ ਹੋ, ਕਿਉਂਕਿ ਇਹ ਤਾਂ ਪਹਿਲਾਂ ਹੀ ਪਤਾ ਕਿ ਝੂਠੇ ਸੱਚੇ ਪਰਚੇ ਸਰਕਾਰ ਬਣਾ ਦਿੰਦੀ ਹੈ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਲੰਮੀ ਰੇਸ ਦੇ ਘੋੜੇ ਬਣੀਏ, ਜਿਨ੍ਹਾਂ ਗੱਲਾਂ ਤੋਂ ਬਚਿਆ ਜਾ ਸਕਦਾ ਬੋਲਣ ਤੋਂ ਉਹ ਬਚਿਆ ਜਾਵੇ। ਕੌਮ ਨੂੰ ਜਿਹੜਾ ਹੈਗਾ ਜਾਗੇ ਹੋਏ
ਜਾਂ ਸਮਝੇ ਹੋਏ ਸੰਭਲੇ ਹੋਏ ਲੋਕ ਆ ਜਿਹੜੇ, ਉਹ ਬੜੇ ਘੱਟ ਟੱਕਰਦੇ ਆ। ਬੜੀ ਵਾਰ ਜਿਹੜਾ ਹੈਗਾ ਉਹ ਕਾਹਲ ਨਾਲ ਤੇ ਤੇਜ਼ੀ ਨਾਲ ਕੰਮ ਖਰਾਬ ਹੋ ਜਾਂਦਾ। ਸੋ ਅਸੀਂ ਤਾਂ ਬੇਨਤੀ ਵੀ ਕਰ ਸਕਦੇ ਹਾਂ। ਬਾਕੀ ਜਿਹੜੀ ਅੱਜ ਦੀ ਸਿੱਖ ਨੌਜਵਾਨੀ ਆ ਉਹਦੇ ਬਾਰੇ ਆਪਾਂ ਨੂੰ ਪਤਾ ਹੈ ਕਿ ਜਦੋਂ 1984 ਤੋਂ ਬਾਅਦ ਜਿਹੜੀ ਜਵਾਨੀ ਮੈਦਾਨ ਚ ਆਈ ਸੀ, ਉਹਨਾਂ ਨੂੰ ਵੀ ਬੜਾ ਹਾਲਾਤਾਂ ਤੋਂ ਔਖ ਸੀ ਕਿ ਇਹ ਪਹਿਲਾਂ ਵਾਲੇ ਬਜ਼ੁਰਗਾਂ ਨੇ ਕੀਤਾ ਕੀ ਆ। ਉਧਰੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਗਈ, ਤੇ ਹੁਣ ਸਾਨੂੰ ਇਹੋ ਜਿਹੀਆਂ ਮੱਤਾਂ ਨਾ ਦਿਓ ਕਿ ਟਿਕ ਕੇ ਬਹਿ ਜਾਓ ਜਾਂ ਇਸ ਤਰ੍ਹਾਂ ਹੁਣ ਸਾਨੂੰ ਕੁਝ ਕਰਨਾ ਪੈਣਾ। ਸੋ ਉਸ ਵੇਲੇ ਸਿੱਖ ਨੌਜਵਾਨੀ ਨੇ ਆਪਦੇ ਹਿਸਾਬ ਨਾਲ ਜੋ ਉਹਨਾਂ ਨੂੰ ਠੀਕ ਲੱਗਿਆ ਕੀਤਾ। ਅੱਜ ਦੀ ਸਿੱਖ ਨੌਜਵਾਨੀ ਨੂੰ ਜਦੋਂ ਅਸੀਂ ਜ਼ਿਆਦਾ ਰੋਕਾਂ ਟੋਕਾਂਗੇ ਤਾਂ ਉੱਥੇ ਇਹ ਨਾ ਹੋਵੇ ਕਿ ਟਕਰਾਅ ਬਣ ਜਾਵੇ ਆਪਣਾ ਆਪਦੇ ਘਰ ਦੇ ਵਿੱਚ। ਸਾਨੂੰ ਸਾਰਥਕ ਤਰੀਕੇ ਨਾਲ ਇਹਨਾਂ ਨੌਜਵਾਨਾਂ ਦਾ ਜਿਹੜਾ ਹੈਗਾ ਸਹਿਯੋਗ ਦੇਣਾ ਚਾਹੀਦਾ, ਇਹਨਾਂ ਨੂੰ ਅੱਗੇ ਵਧਣ 'ਚ ਮਦਦ ਕਰਨੀ ਚਾਹੀਦੀ ਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਤੇ ਚੜ੍ਹਦੀ ਕਲਾ ਕਰੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।